ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਉਹਨਾਂ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਆਵਰ ਸ਼ੋ। थैंक यू सो मच जी डॉक्टर साहब, ਅੱਜ 15 ਅਪ੍ਰੈਲ 2015 2 ਵਿਸਾਖ ਨਾਨਕਸ਼ਾਹੀ ਸੰਮਤ 547 ਦਾ ਦਿਨ ਹੈ ਤੇ ਪ੍ਰੋਗਰਾਮ ਦੇ ਸ਼ੁਰੂ ਵਿੱਚ ਤੁਸੀਂ ਅੱਜ ਕਿਹੜਾ ਅਹਿਮ ਵਿਸ਼ਾ ਸਾਡੇ ਦਰਸ਼ਕਾਂ ਨਾਲ ਸਾਂਝਾ ਕਰਨ ਜਾ ਰਹੇ ਹੋ? ਸਭ ਤੋਂ ਪਹਿਲਾਂ ਤਾਂ ਇੱਕ ਹੋਰ ਪੁਲਾਂਗ ਜਿਹੜੀ ਟੀਵੀ 84 ਨੇ ਕੁਝ ਮਿੰਟ ਪਹਿਲਾਂ ਹੀ ਪੁੱਟੀ ਹੈ ਜੀ, ਉਸ ਦੇ ਲਈ ਮੈਂ ਟੀਵੀ 84 ਦੀ ਟੈਕਨੀਕਲ ਟੀਮ ਨੂੰ ਔਰ ਖਾਸ ਕਰ ਮੌਂਟਰੀਆਲ ਟੋਰਾਂਟੋ ਨੂੰ ਕਵਰ ਕਰ ਰਹੇ ਸਾਡੇ ਟੀਵੀ 84 ਦੇ ਨੁਮਾਇੰਦੇ ਮਨਵੀਰ ਸਿੰਘ ਨੂੰ ਮੁਬਾਰਕਬਾਦ ਵੀ ਦਿੰਦਾ ਹੈ, ਉਹਨਾਂ ਦਾ ਸ਼ੁਕਰੀਆ ਵੀ ਕਰਦਾ ਹੈ ਜੀ ਕਿ ਅੱਜ ਟੀਵੀ 84 ਦੇ ਸਾਡੇ ਲਗਭਗ 2.25 ਸਾਲ ਦੇ ਇਤਿਹਾਸ 'ਚ ਪਹਿਲੀ ਵਾਰ ਅਸੀਂ ਪ੍ਰੋਟੈਸਟ ਜਿਹੜਾ ਮੋਦੀ ਦੇ ਖਿਲਾਫ ਬੜਾ ਜ਼ੋਰਦਾਰ ਸਿੱਖ ਜਥੇਬੰਦੀਆਂ ਗੁਰਦੁਆਰਾ ਕਮੇਟੀਆਂ ਨੇ ਕੀਤਾ ਹੈ, ਉਸ ਦਾ ਕਾਫੀ ਹਿੱਸਾ ਲਾਈਵ ਕਵਰ ਕੀਤਾ ਜੀ। ਔਰ ਮੈਂ ਸਮਝਦਾ ਹਾਂ ਕਿ ਜਦੋਂ ਅਸੀਂ ਬੇਬੀ ਸਟੈਪਸ ਦੀ ਗੱਲ ਕਰਦੇ ਹਾਂ ਕਿਸੇ ਵੀ ਮੰਜ਼ਿਲੇ ਮਕਸੂਦ ਵੱਲ ਵਧਣ ਦੀ, ਤੇ ਉਹ ਬੇਬੀ ਸਟੈਪ ਬਹੁਤ ਕਾਊਂਟ ਕਰਦੇ ਨੇ ਕਿਉਂਕਿ ਜਿਹੜੇ ਜਾਇੰਟ ਲੀਪ ਹੈ, ਵੱਡਾ ਕਦਮ ਹੈ, ਉਹ ਨਾ ਬੇਬੀ ਸਟੈਪਸ 'ਚ ਵੀ ਬਣਦਾ। ਸੋ ਸਾਨੂੰ ਇਸ ਗੱਲ ਤੇ ਹੁਣ ਭਰੋਸਾ ਹੈ ਕਿ ਅਸੀਂ ਕਿਤੇ ਵੀ ਜੇ ਸੈਂਕੜਿਆਂ ਮੀਲ ਦੂਰ ਟੋਰਾਂਟੋ ਤੋਂ ਲਾਈਵ ਕਵਰੇਜ ਹੋ ਸਕਦੀ ਹੈ ਤੇ ਆਉਣ ਵਾਲੇ ਸਮੇਂ 'ਚ ਅਸੀਂ ਆਪਣੇ ਆਪ ਨੂੰ ਇਸ ਗੱਲ ਦੇ ਲਈ ਹੁਣ ਤਿਆਰ ਕਰ ਲਿਆ ਕਿ ਉਹ ਨਿਊਯਾਰਕ ਸਿੱਖ ਡੇ ਪੈਰੇਡ ਹੋਏ ਜਾਂ ਗਲੈਨ ਰੌਕ 'ਚ ਸਮਾਗਮ ਹੋਏ ਜਾਂ ਆਉਣ ਵਾਲੇ ਸਮੇਂ 'ਚ ਕਿਤੇ ਵੀ ਅਮਰੀਕਾ ਕੈਨੇਡਾ 'ਚ ਜਿੱਥੇ ਕੋਈ ਬਹੁਤ ਮੇਜਰ ਇਵੈਂਟ ਹੋਏਗੀ ਅਸੀਂ ਉਸ ਨੂੰ ਲਾਈਵ ਜਿਹੜਾ ਆਪਣੇ ਦਰਸ਼ਕਾਂ ਦੇ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕਰਾਂਗੇ ਜੀ। ਔਰ ਇਹ ਲਾਈਵ ਕਵਰੇਜ ਵੀ ਮੈਂ ਸਮਝਦਾ ਇੱਕ ਜਿਵੇਂ ਹੁੰਦਾ ਹੈ ਕਿ ਕਿੱਥੋਂ ਸ਼ੁਰੂ ਹੋਇਆ। ਸੋ ਜਦੋਂ ਅਸੀਂ ਨਾ ਹੀ ਇਸ ਦਾ ਟੀਵੀ 84 ਰੱਖ ਕੇ ਤੁਰੇ ਤੇ 84 ਸਾਡੀਆਂ ਮਨ ਦੀਆਂ ਅੱਖਾਂ ਦੇ ਸਾਹਮਣੇ ਆਉਂਦਿਆਂ ਜੂਨ 84 ਦਾ ਘੱਲੂਘਾਰ ਆ, ਨਵੰਬਰ 84 ਦਾ ਘੱਲੂਘਾਰ ਆ, ਉਹ ਸਭ ਨੂੰ ਸਾਨੂੰ ਕਦੇ ਭੁੱਲਣ ਨਹੀਂ ਦਿੰਦਾ ਹੈ ਜੀ। ਔਰ 84 ਸਾਡੇ ਲਈ ਜਿੱਥੇ ਬ੍ਰਾਹਮਣਵਾਦ ਦੀ 84 ਤੋਂ ਛੁਟਕਾਰਾ ਦਿਵਾਉਣ ਦੇ ਲਈ ਸੰਘਰਸ਼ ਵਿੱਢਣ ਦਾ ਸਮਾਂ, ਉੱਥੇ ਸਾਡੀਆਂ ਯਾਦਾਂ ਦੇ ਵਿੱਚ ਇੱਕ ਨਸਲਕੁਸ਼ੀ ਤੋਂ ਬਾਅਦ ਨਸਲਕੁਸ਼ੀ ਸਾਨੂੰ ਲਗਾਤਾਰਤਾ ਨਾਲ ਇਹ ਯਾਦ ਕਰਵਾਉਂਦੀ ਹੈ ਕਿ ਲਗਭਗ 31 ਸਾਲ ਬਾਅਦ ਵੀ ਇਨਸਾਫ ਨਾਂ ਦੀ ਕੋਈ ਚੀਜ਼ ਉੱਥੋਂ ਨਹੀਂ ਮਿਲੀ। ਇਸ ਲਈ ਸਾਡੇ ਲਈ ਇਨਸਾਫ ਜਿਹੜਾ ਹੈ ਉਹ ਖਾਲਿਸਤਾਨ ਦੀ ਕਾਇਮੀ ਹੈ ਜੀ। ਔਰ ਇਹ ਪਹਿਲੇ ਜਿਹੜਾ ਲਾਈਵ ਪ੍ਰੋਗਰਾਮ ਦਾ ਬ੍ਰੌਡਕਾਸਟ ਠੀਕ ਟੋਰਾਂਟੋ ਤੋਂ ਹੋਇਆ ਜਿੱਥੇ ਕਿ 2002 ਦੇ ਵਿੱਚ ਹਜ਼ਾਰਾਂ ਮੁਸਲਮਾਨਾਂ ਦੀ ਨਸਲਕੁਸ਼ੀ ਕਰਨ ਵਾਲਾ, 50,000 ਤੋਂ ਜ਼ਿਆਦਾ ਸਿੱਖ ਕਿਸਾਨਾਂ ਨੂੰ ਬੇਜ਼ਮੀਨੇ ਕਰਨ ਦੇ ਲਈ ਸਰਕਾਰੀ ਨੀਤੀਆਂ ਕਰਨ ਵਾਲਾ, ਔਰ ਹਿੰਦੂਤਵਾ ਦਾ ਉਹ ਬਲੂ ਆਈਡ ਬॉय ਜਿਸ ਦੇ ਥੱਲੇ ਅੱਜ ਭਾਰਤ ਭਰ ਦੇ ਵਿੱਚ ਗਿਰਜਿਆਂ ਦੇ ਉੱਤੇ ਹਮਲੇ ਢਾਏ ਜਾ ਰਹੇ ਨੇ, ਈਸਾਈ ਨਨਸ ਦੇ ਨਾਲ ਜਿਹੜੇ ਨੇ ਉਹ ਮਾਸ ਰੇਪ ਹੋ ਰਹੇ ਨੇ, ਮਸੀਤਾਂ ਦੇ ਨੂੰ ਜਿਹੜਾ ਉਹ ਪਲੀਤ ਕੀਤਾ ਜਾ ਰਿਹਾ ਹੈ, ਕਿਹਾ ਜਾ ਰਿਹਾ ਕਿ ਇੱਥੇ ਮੂਰਤੀਆਂ ਰੱਖੋ, ਔਰ ਜਿਸ ਤਰੀਕੇ ਦੇ ਨਾਲ ਘਰ ਵਾਪਸੀ ਦੇ ਨਾਂ ਥੱਲੇ ਉਹਨਾਂ ਦਾ ਘਾਣ ਕੀਤਾ ਜਾ ਰਿਹਾ ਔਰ ਉਹਨਾਂ ਨੂੰ ਜਿਹੜਾ ਜ਼ਬਰ ਦਾ ਨਿਸ਼ਾਨਾ ਬਣਾਇਆ ਜਾ ਰਿਹਾ, ਔਰ ਸਿੱਖਾਂ ਦੇ ਹਵਾਲੇ ਨਾਲ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਬਜਰੰਗ ਦਲ, ਸ਼ਿਵ ਸੈਨਾ, ਇਹ ਸਾਰੀਆਂ ਜਿਹੜੀਆਂ ਉਹਨਾਂ ਦੀਆਂ ਅੱਗੋਂ ਜਥੇਬੰਦੀਆਂ ਨੇ ਉਹਨਾਂ ਵੱਲੋਂ ਹਥਿਆਰਾਂ ਦੀ ਨੁਮਾਇਸ਼, ਖੁੱਲ੍ਹੇਆਮ ਹਥਿਆਰ ਔਰ ਸਿੱਖਾਂ ਨੂੰ ਭੈਭੀਤ ਕਰਨਾ ਔਰ ਐਂਟੀ ਸਿੱਖ ਨੀਤੀਆਂ ਜਿਹੜੀਆਂ ਨੇ ਉਹ ਲਾਗੂ ਕੀਤੀਆਂ ਜਾ ਰਹੀਆਂ ਨੇ। ਸੋ ਇਹਨਾਂ ਸਾਰਿਆਂ ਦਾ ਨੁਮਾਇੰਦਾ ਮੋਦੀ ਅੱਜ ਟੋਰਾਂਟੋ ਦੀ ਜ਼ਮੀਨ ਤੇ ਆਇਆ। ਹਾਲਾਂਕਿ ਉਹਦਾ 3 ਰੋਜ਼ਾ ਦੌਰਾ ਕੱਲ੍ਹ ਸ਼ੁਰੂ ਹੋਇਆ। ਕੱਲ੍ਹ ਜਦੋਂ ਉਹ ਆਟਵਾ ਏਅਰਪੋਰਟ ਦੇ ਉੱਤੇ ਉਤਰਿਆ ਤੇ ਉੱਥੇ ਵੀ ਸਿੰਘਾਂ ਨੇ ਖਾਲਿਸਤਾਨ ਜ਼ਿੰਦਾਬਾਦ ਔਰ ਮੋਦੀ ਗੋ ਬੈਕ, ਮੋਦੀ ਯੂ ਕਾਂਟ ਹਾਈਡ, ਯੂ ਕਮਿਟਡ ਜੈਨੋਸਾਈਡ, ਇਹ ਇਹਨਾਂ ਨਾਰਿਆਂ ਦੇ ਨਾਲ ਔਰ ਇਹਨਾਂ ਫਲਾਇਰਸ ਦੇ ਨਾਲ, ਪਲੈਕਾਰਡਸ ਦੇ ਨਾਲ ਉਸ ਦਾ ਜਿਹੜਾ ਖੈਰ ਮਕਦਮ ਕੀਤਾ। ਔਰ ਅੱਜ ਕਿਉਂਕਿ ਜਿਵੇਂ ਮੋਦੀ ਨੇ ਨਿਊਯਾਰਕ ਦੇ ਵਿੱਚ ਇੱਥੇ ਮੈਡੀਸਨ ਸਕੁਐਰ ਗਾਰਡਨ 'ਚ ਆਪਣੇ ਆਪ ਨੂੰ ਰੌਕ ਸਟਾਰ ਪ੍ਰੈਜ਼ੈਂਟ ਕਰਨ ਦੀ ਗੱਲ ਕੀਤੀ, ਸੋ ਆਲਰੇਡੀ ਕੈਨੇਡਾ ਦੇ ਵਿੱਚ ਵੀ ਇਹ ਕਹਿੰਦੇ ਸੀ ਕਿ ਜੀ ਜਦੋਂ ਟੋਰਾਂਟੋ 'ਚ ਆਏਗਾ ਔਰ ਹਜ਼ਾਰਾਂ ਲੋਕ ਔਰ ਉਹ ਰੌਕ ਸਟਾਰ ਸਟੇਟਸ ਹੋਏਗਾ। ਪਰ ਜਿਸ ਤਰੀਕੇ ਨਾਲ ਸਿੱਖਾਂ ਨੇ ਪੂਰੀ ਲੌਬੀ ਕੀਤੀ ਇਸ ਵਿਜ਼ਿਟ ਨੂੰ ਲੈ ਕੇ, ਉਸ ਤੋਂ ਹੀ ਸੀ ਕਿ ਈਵਨ ਨੈਸ਼ਨਲ ਪੋਸਟ ਵਰਗੀ ਅਖਬਾਰ ਨੇ ਵੀ ਹੈਡਲਾਈਨ ਦਿੱਤੀ ਕਿ ਮੋਦੀ ਇਹ ਰੌਕ ਸਟਾਰ ਔਰ ਇਹ ਬੁੱਚਰ। ਸੋ ਜ਼ਾਹਰ ਹੈ ਵੀ ਆਲਰੇਡੀ ਉਸ ਦੀ ਜਿਹੜੀ ਹੈ
ਨੱਕ ਤੇ ਮੱਖੀ ਬਹਿ ਗਈ ਜੇ ਨਾਤੀ ਧੋਤੀ ਰਹਿ ਗਈ ਹੈ ਨਾ, ਇਹੀ ਕਹਿੰਦੇ ਨੇ। ਜੀ। ਸੋ ਉਹ ਤਾਂ ਨੱਕ ਤੇ ਮੱਖੀ ਤਾਂ ਆਉਣ ਤੋਂ ਪਹਿਲਾਂ ਹੀ ਬਹਾ ਦਿੱਤੀ ਸੀ, ਪਰ ਹੁਣ ਉਹਦੇ ਦੁਆਲੇ ਭੂੰਡ ਕਮਾਇਆ, ਕਿਉਂਕਿ ਅੱਜ ਜਦੋਂ ਟੋਰਾਂਟੋ ਦੇ ਉਸ ਵੱਡੇ ਗੁਜਰਾਤੀਆਂ ਦੇ ਇਕੱਠ 'ਚ ਜਿਨ੍ਹਾਂ ਨੂੰ ਇਕੱਠੇ ਕੀਤਾ ਜਾਂਦਾ, ਇੱਥੇ ਵੀ ਬਹੁਤੇ ਗੁਜਰਾਤੀ ਇਕੱਠੇ ਕੀਤੇ ਸੀ। ਸੋ ਉਸ ਇਕੱਠ ਦੇ ਬਾਹਰ ਜਿਸ ਜੋਸ਼ੋ ਖਰੋਸ਼ ਦੇ ਨਾਲ ਸਿੱਖ ਜਥੇਬੰਦੀਆਂ ਨੇ, ਜਿਨ੍ਹਾਂ ਦੇ ਵਿੱਚ ਬੀਬੀਆਂ ਔਰ ਬੱਚੇ, ਬਜ਼ੁਰਗ, ਯੰਗਸਟਰਸ ਔਰ ਈਵਨ ਮੈਂ ਇੰਟਰਵਿਊ ਦੇਖ ਰਿਹਾ ਸੀ ਪ੍ਰੋਗਰਾਮ ਤੋਂ ਪਹਿਲਾਂ, ਈਵਨ ਕ੍ਰਿਸਚੀਅਨ ਲੇਡੀਜ਼ ਜਿਨ੍ਹਾਂ ਨੇ ਆਪਣਾ ਭਾਵਨਾਵਾਂ ਦੱਸੀਆਂ ਕਿ ਕਿਵੇਂ ਅੱਜ ਉਹ ਮੁਲਕ ਉਹਨਾਂ ਦਾ ਆਪਣਾ ਨਹੀਂ ਰਿਹਾ, ਔਰ ਖੁੱਲ੍ਹ ਕੇ ਜਿਵੇਂ ਖਾਲਿਸਤਾਨ ਦੀ ਗੱਲ ਹੋਈ, ਰੈਫਰੈਂਡਮ ਦੇ ਕੇਸ ਨੂੰ ਬਿਲਟ ਕੀਤਾ ਗਿਆ। ਸੋ ਮੈਂ ਸਮੁੱਚੀਆਂ ਜਿਹੜੀਆਂ ਟੋਰਾਂਟੋ ਔਰ ਈਸਟ ਕੋਸਟ ਦੀਆਂ ਸਿੱਖ ਸੰਗਤਾਂ ਨੂੰ ਮੁਬਾਰਕਬਾਦ ਦਿੰਦਾ, ਔਰ ਇਹੀ ਜਿਹੜਾ ਦੁਹਰਾਅ ਹੈ ਇਸ ਪ੍ਰੋਟੈਸਟ ਦਾ, ਇਹ ਕੱਲ ਵੈਨਕੂਵਰ ਦੇ ਵਿੱਚ, ਸਰੀ ਦੇ ਵਿੱਚ ਵੀ ਦੇਖਣ 'ਚ ਆਏਗਾ ਜੀ। ਔਰ ਅਸੀਂ ਸਮਝਦੇ ਹਾਂ ਵੀ ਉੱਥੇ ਵੀ ਪੂਰੇ ਜੋਸ਼ ਔਰ ਉਤਸ਼ਾਹ ਦੇ ਨਾਲ ਇਹ ਪਾਠ ਚੱਲ ਰਿਹਾ। ਸੋ ਇੱਥੇ ਅਸੀਂ ਇਹੀ ਸਟਰੋਂਗ ਮੈਸੇਜ ਦੇ ਸਕਦੇ ਸੀ, ਦੇ ਸਕਦੇ ਹਾਂ, ਦੇ ਰਹੇ ਹਾਂ ਕਿ ਭਾਈ ਤੁਸੀਂ ਉੱਥੇ ਅੰਨੀ ਹਕੂਮਤ ਨੇ ਪੂਰੇ ਜ਼ੁਰਮ ਦਾ ਸਹਾਰਾ ਲੈ ਕੇ ਲੋਕਾਂ ਦੀ ਆਵਾਜ਼ ਨੂੰ ਥ੍ਰੋਟਲ ਕੀਤਾ ਹੋਇਆ, ਦਬਾਇਆ ਹੋਇਆ, ਪਰ ਬਾਹਰ ਅਸੀਂ ਜਾਗਰੂਕ ਹਾਂ। ਔਰ ਤੁਹਾਡੇ ਇਹ ਜਿਹੜੇ ਸਾਰੇ ਟਾਇਰੈਂਟ ਫੇਸ ਹੈ ਜਿਸ ਦੇ ਉੱਤੇ ਤੁਸੀਂ ਲੋਕਤੰਤਰ ਦਾ ਲਬਾਦਾ ਪਹਿਨਿਆ ਹੋਇਆ, ਜਿਹੜਾ ਮਖੌਟਾ ਪਾਇਆ ਹੋਇਆ, ਉਹਨੂੰ ਅਸੀਂ ਜਿਹੜਾ ਉਹ ਬੇਨਕਾਬ ਕਰਦੇ ਰਹਾਂਗੇ। ਜਿਹੜਾ ਪਾਰਟ ਇਸ ਡਿਸਕਸ਼ਨ 'ਚੋਂ ਖਾਸ ਤੌਰ 'ਤੇ ਆਇਆ ਕਿ ਕੈਨੇਡਾ ਦੀ ਸਰਕਾਰ ਦੇ ਨਾਲ ਮੋਦੀ ਨੇ ਜਿਹੜਾ ਮੁੱਖ ਸਮਝੌਤਾ ਕੀਤਾ, 13 ਐਗਰੀਮੈਂਟ ਹੋਏ ਨੇ, ਜਿਨ੍ਹਾਂ ਦੇ ਵਿੱਚ ਸਮਾਰਟ ਸਿਟੀਜ਼, ਐਗਰੋ ਇੰਡਸਟਰੀ, ਰਿਸਰਚ ਐਂਡ ਐਜੂਕੇਸ਼ਨ, ਜਿਹੜਾ ਸਭ ਤੋਂ ਜ਼ਿਆਦਾ ਮੈਂ ਸਮਝਦਾ ਵੀ ਜਿਸ ਨੇ ਕੈਨੇਡਾ ਦੀ ਪ੍ਰੈਸਟੀਜ ਨੂੰ ਭਵਿੱਖ ਦੀਆਂ ਜਨਰੇਸ਼ਨਸ ਦੇ ਲਈ ਵੀ ਉਹਨਾਂ ਦਾ ਥੱਲਾ ਲਾਇਆ ਜੀ। ਹਾਲਾਂਕਿ 2013 ਦੇ ਵਿੱਚ ਸਿਵਲ ਨਿਊਕਲੀਅਰ ਡੀਲ ਜਿਹੜੀ ਹੈ ਕੈਨੇਡਾ ਔਰ ਇੰਡੀਆ ਦੇ ਵਿੱਚ ਹੋਈ ਸੀ, ਜਿਹਦੇ ਥੱਲੇ ਕਿਹਾ ਗਿਆ ਸੀ ਜੀ ਕਿ ਯੂਰੇਨੀਅਮ ਦਿੱਤਾ ਜਾਏਗਾ। ਕੈਨੇਡਾ ਆਸਟ੍ਰੇਲੀਆ ਤੋਂ ਬਾਅਦ ਦੁਨੀਆ ਦਾ ਸਭ ਤੋਂ ਵੱਡਾ ਯੂਰੇਨੀਅਮ ਦਾ ਭੰਡਾਰ ਹੈ, ਔਰ ਇਹ ਆਸ ਕੀਤੀ ਜਾਂਦੀ ਸੀ ਕਿ ਕਿਉਂਕਿ ਅਜੇ ਤੱਕ ਅਮਰੀਕਾ ਨੇ ਵੀ ਉਸ ਨੂੰ ਕਲੀਅਰੈਂਸ ਨਹੀਂ ਦਿੱਤੀ ਹੈ ਇੰਡੀਆ ਨੂੰ, ਇਸ ਲਈ ਨਵੇਂ ਰਿਐਕਟਰ ਨਹੀਂ ਲਾਏ ਗਏ, ਕਿਉਂਕਿ ਸਪੈਂਟ ਫਿਊਲ ਦਾ ਇਸ਼ੂ ਹੈ, ਇੰਸਪੈਕਸ਼ਨ ਕਿਸ ਲੈਵਲ ਤੱਕ ਹੋਏਗੀ। ਸੋ ਸਿਰਫ ਹੁਣ ਤੱਕ ਜਿਨ੍ਹਾਂ ਨੇ ਯੂਰੇਨੀਅਮ ਦਿੱਤਾ ਹੈ ਇੰਡੀਆ ਨੂੰ, ਉਹਨਾਂ ਦੇ ਵਿੱਚ ਰੂਸ ਜਿਹੜਾ ਕਿ ਪੈਸੇ ਦਾ ਭੁੱਖਾ ਹੈ, ਔਰ ਇੰਡੀਆ ਦੇ ਨਾਲ ਉਹਦਾ ਰਿਲੇਸ਼ਨਸ਼ਿਪ ਜਿਹੜਾ ਹੈ ਉਹ ਉਵੇਂ ਹੀ ਰਿਹਾ ਜਿਵੇਂ ਅਮਰੀਕਾ ਦਾ ਇਜ਼ਰਾਈਲ ਨਾਲ ਹੈ ਐਟ ਵਨ ਟਾਈਮ, ਹੁਣ ਬੇਸ਼ੱਕ ਵੱਖਰਾ ਹੋ ਗਿਆ। ਔਰ ਫਿਰ ਦੂਸਰਾ ਮੁਲਕ ਕਜ਼ਾਕਿਸਤਾਨ ਹੈ। ਸੋ ਜੇ ਅਜੇ ਤੱਕ ਈਵਨ ਆਸਟ੍ਰੇਲੀਆ ਜਿਹੜਾ ਸਭ ਤੋਂ ਵੱਡਾ ਭੰਡਾਰ ਹੈ ਯੂਰੇਨੀਅਮ ਦਾ, ਉਹਨਾਂ ਨੇ ਵੀ ਹਾਲਾਂ ਦੇ ਦੇਣਗੇ ਉਹ ਵੀ, ਲੇਕਿਨ ਉਹ ਵੀ ਜਦੋਂ ਇਹਨੇ ਮੋਦੀ ਨੇ ਆਸਟ੍ਰੇਲੀਆ ਦਾ ਦੌਰਾ ਕੀਤਾ ਤੇ ਗੱਲ ਸਿਰੇ ਨਹੀਂ ਸੀ ਚੜੀ। ਪਰ ਅਸੀਂ ਸਮਝਦੇ ਹਾਂ ਵੀ ਸਟੀਫਨ ਹਾਰਪਰ ਦੀ ਹਕੂਮਤ ਨੇ ਇਹ ਕੈਨੇਡਾ ਦੇ ਮੱਥੇ ਤੇ ਕਲੰਕ ਲਵਾਇਆ ਜੀ ਕਿ ਇਹ ਜਿਹੜਾ ਇਹਨੂੰ ਥਰੂ ਕੀਤਾ ਹੈ ਕਿ 3000 ਮੀਟ੍ਰਿਕ ਟਨ ਜਿਹੜਾ ਯੂਰੇਨੀਅਮ ਹੈ ਉਹ ਇੰਡੀਆ ਨੂੰ ਦਿੱਤਾ ਜਾਏਗਾ ਉਸ ਦੀ ਨਿਊਕਲੀਅਰ ਐਕਟੀਵਿਟੀ ਦੇ ਲਈ, ਔਰ ਇਸ ਡੀਲ ਨੂੰ $254 ਮਿਲੀਅਨ ਦੇ ਨਾਲ ਜਿਹੜਾ ਉਹ ਫਾਈਨਲ ਕੀਤਾ ਗਿਆ। ਕੈਨੇਡਾ ਦੀ ਇੱਕ ਕੰਪਨੀ ਆਲਮੋਸਟ ਸਰਕਾਰੀ ਸੈਂਕਸ਼ਨਡ ਪਾਰਟ ਹੈ ਜੀ। ਹੁਣ ਦੇਖਣ ਵਾਲੀ ਗੱਲ ਇਹ ਹੈ ਵੀ ਇਸ ਤੋਂ ਪਹਿਲਾਂ ਵੀ ਜਦੋਂ 60ਵਿਆਂ ਦੇ ਵਿੱਚ ਇੰਡੀਆ ਨੇ ਹੈਵੀ ਵਾਟਰ ਕੈਨੇਡਾ ਤੋਂ ਲਿਆ ਤੇ ਇਹ ਇਹਨਾਂ ਦੇ ਨਾਲ ਐਗਰੀਮੈਂਟ ਸੀ ਕਿ ਵੀ ਉਸ ਹੈਵੀ ਵਾਟਰ ਨੂੰ ਕਿਸੇ ਨਿਊਕਲੀਅਰ ਜਾਂ ਐਟੋਮਿਕ ਪ੍ਰੋਸੈਸ ਲਈ ਨਹੀਂ ਯੂਜ਼ ਕੀਤਾ ਜਾਏਗਾ। ਪਰ ਜਦੋਂ ਭਾਰਤ ਨੇ 1974 ਦੇ ਵਿੱਚ ਪੋਖਰਾਨ ਦੇ ਵਿੱਚ ਬੰਬ ਧਮਾਕੇ, ਐਟਮ ਧਮਾਕੇ ਕੀਤੇ ਟੈਸਟ, ਔਰ ਆਪਣੇ ਆਪ ਨੂੰ ਉਹਨਾਂ ਨੇ ਐਟੋਮਿਕ ਤਾਕਤ ਐਲਾਨਿਆ, ਤੇ ਕੈਨੇਡਾ ਨੇ ਸਾਰੇ ਸਬੰਧ ਜਿਹੜੇ ਨੇ ਉਹ ਉਸ ਦੇ ਨਾਲ ਇਕਨੋਮਿਕਲ ਫਰੰਟ ਤੇ ਸੈਂਕਸ਼ਨਸ ਲਾਉਣ ਵਾਲੇ ਕਰ ਦਿੱਤੇ ਸੀ। ਔਰ ਇਹੀ ਕਾਰਨ ਹੈ ਕਿ ਲਾਸਟ ਕੋਈ ਪ੍ਰਾਈਮ ਮਿਨਿਸਟਰ ਜਿਹੜਾ ਕੈਨੇਡਾ ਆਇਆ 1973 ਦੇ ਵਿੱਚ ਇੰਦਰਾ ਗਾਂਧੀ ਆਈ ਜੀ, ਪਰ 1974 ਤੋਂ ਬਾਅਦ ਕੈਨੇਡਾ ਨੇ ਇਕਨੋਮਿਕਲ ਸੈਂਕਸ਼ਨਸ ਲਾਈਆਂ, ਔਰ ਨਤੀਜੇ ਦੇ ਤੌਰ ਤੇ ਬੇਸ਼ੱਕ G20 ਵੇਲੇ ਇੱਕ ਵਾਰੀ ਮਨਮੋਹਨ ਸਿੰਘ ਆਇਆ, ਬਟ ਉਹ ਕੋਈ ਸਰਕਾਰੀ ਦੌਰਾ ਨਹੀਂ ਸੀ। ਹੁਣ ਸਟੀਫਨ ਹਾਰਪਰ ਨੇ ਤਾਂ 2002 ਦੇ ਗੁਜਰਾਤ ਦੀ ਨਸਲਕੁਸ਼ੀ ਤੋਂ ਬਹੁਤ ਜਲਦੀ ਬਾਅਦ ਹੀ, ਜਿਹੜਾ 3-4 ਸਾਲ ਬਾਅਦ ਇਹ ਜਦੋਂ ਆਇਆ ਪਾਵਰ ਦੇ ਵਿੱਚ, ਤੇ ਇਹਨਾਂ ਨੇ ਉੱਥੇ ਅਹਿਮਦਾਬਾਦ 'ਚ ਦਫ਼ਤਰ ਖੋਲ੍ਹ ਦਿੱਤਾ ਸੀ ਕਾਰੋਬਾਰ ਕਰਨ ਦੇ ਲਈ। ਸੋ ਅਸੀਂ ਸਮਝਦੇ ਹਾਂ ਕਿ ਜਦੋਂ ਤੱਕ ਇੰਡੀਆ ਨੇ ਜਿਹੜੀ ਹੈ ਨਿਊਕਲੀਅਰ ਪ੍ਰੋਲੀਫਰੇਸ਼ਨ ਟ੍ਰੀਟੀ ਤੇ ਦਸਤਖਤ ਕੀਤੇ ਨੇ ਜੀ, ਨਾ ਕੰਪਰੈਹੈਂਸਿਵ ਨਿਊਕਲੀਅਰ ਟੈਸਟ ਬੈਨ ਟ੍ਰੀਟੀ ਤੇ ਦਸਤਖਤ ਕੀਤੇ ਨੇ, ਇਹਦੇ ਬਾਵਜੂਦ ਮੋਦੀ ਨੂੰ ਇਹ ਜਿਹੜਾ ਕੈਨੇਡਾ ਸੱਦਣਾ ਔਰ ਇਹ ਉਹਨੂੰ ਜਿਹੜਾ 3000 ਮੀਟ੍ਰਿਕ ਟਨ ਯੂਰੇਨੀਅਮ ਦੇਣਾ, ਇਹ ਕੈਨੇਡਾ ਕਿਸੇ ਵੇਲੇ ਚੈਂਪੀਅਨ ਰਿਹਾ ਈਵਨ ਕਿ ਮਾਈਨਸ ਨਹੀਂ ਹੋਣੀਆਂ ਚਾਹੀਦੀਆਂ ਦੁਨੀਆ 'ਚ। ਡਾਇਨਾ
ਉਦੋਂ ਇਹ ਲੌਬੀ ਕਰਦੀ ਸੀ, ਅਮਰੀਕਾ ਜੇ ਅਪੋਜ਼ ਕਰਦਾ ਸੀ, ਕੈਨੇਡਾ ਫੋਰਫਰੰਟ ਸੀ ਹਿਊਮਨ ਰਾਈਟਸ ਦੇ ਮਾਮਲੇ 'ਚ। ਅਸਾਈਲਮ ਸਭ ਤੋਂ ਈਜ਼ੀ ਔਰ ਹੁਣ ਤਾਂ ਖੈਰ ਟਫ ਕਰ ਦਿੱਤਾ ਇਹਨਾਂ ਨੇ, ਜੀ ਔਰ ਹਮੇਸ਼ਾ ਕੈਨੇਡਾ ਵੈਲਕਮ ਕਰਦਾ ਸੀ। ਈਵਨ ਜਿਹੜਾ ਨੂੰ ਰੈਫਿਊਜੀ ਸਟੇਟਸ ਦਿੰਦੇ ਸੀ ਉਹਨਾਂ ਨੂੰ ਜਿਹੜਾ ਹੈ ਉਹ ਖਰਚਾ ਪਰਚਾ ਵੀ ਦਿੰਦੇ ਸੀ ਨਾਲ। ਸੋ ਅਸੀਂ ਸਮਝਦੇ ਹਾਂ ਵੀ ਇਹ ਇੱਕ ਟਾਇਰੈਂਟ ਨੂੰ, ਇੱਕ ਜਿਹੜਾ ਜ਼ਾਲਮ ਹੈ, ਜਿਹੜਾ ਕਿ ਇੱਕ ਪੂਰਾ ਹਿਟਲਰ ਦਾ ਅਵਤਾਰ ਹੈ, ਉਸ ਨੂੰ ਇਸ ਕਦਰ ਈਵਨ ਕੈਨੇਡਾ ਦਾ ਸੱਦਾ ਦੇਣਾ ਔਰ ਇਸ ਕਿਸਮ ਦੀ ਡੀਲ ਕੀ ਅੱਜ ਕੈਨੇਡਾ ਨੇ ਆਪਣਾ ਇੰਟਰਸਟ $250 ਮਿਲੀਅਨ 'ਚ ਵੇਚਦੇ। ਆਹੀ ਕੈਨੇਡਾ ਦੀ ਕੀਮਤ ਹੈ ਜੀ। ਜਾਂ ਇਹ ਸਾਰਾ ਹਿਊਮਨ ਰਾਈਟਸ ਇੱਕ ਪਲੜੇ 'ਚ ਪਾਓ ਤੇ $250 ਮਿਲੀਅਨ 'ਚ ਇਹ ਸਾਰੇ ਹਿਊਮਨ ਰਾਈਟ ਵੇਚ ਦਿੱਤੇ ਨੇ। ਸੋ ਮੈਂ ਸਮਝਦਾ ਵੀ ਇਸ ਦੇ ਲਈ ਜਿਹੜਾ ਇਹਨਾਂ ਨੂੰ ਆਉਣ ਵਾਲੀਆਂ ਕੈਨੇਡਾ ਦੀਆਂ ਜਿਹੜੀਆਂ ਇਲੈਕਸ਼ਨ ਜਾਂ ਦੂਜੇ 'ਚ ਵੀ ਉਹਦੇ ਲਈ ਜਵਾਬਦੇਹ ਠਹਿਰਾਇਆ ਜਾਣਾ ਚਾਹੀਦਾ। ਔਰ ਅਸੀਂ ਉਹਨਾਂ ਕੈਨੇਡੀਅਨ ਮੇਨ ਸਟ੍ਰੀਮ ਮੀਡੀਆ ਵਾਲਿਆਂ ਦਾ ਔਰ ਖਾਸ ਤੌਰ ਤੇ ਈਵਨ ਇੰਡੀਵਿਜੂਅਲ ਪੋਲੀਟੀਸ਼ੀਅਨਸ ਵੀ ਜਿਨ੍ਹਾਂ ਨੇ ਕੰਸਰਨ ਸ਼ੋਅ ਕੀਤੇ ਔਰ ਇਸ ਨੂੰ ਐਕਸਪੋਜ਼ ਕੀਤਾ, ਉਹਨਾਂ ਨੂੰ ਜਿਹੜਾ ਮੁਬਾਰਕਬਾਦ ਦਿੰਦੇ। ਦੂਸਰਾ ਪਾਰਟ ਜਿਹੜਾ ਮੋਦੀ ਦਾ ਇਸ ਮੌਕੇ ਦੇ ਉੱਤੇ ਕਹਿਣਾ ਹੈ, ਜਦੋਂ ਅਸੀਂ ਗੁਰੂ ਨਾਨਕ ਸਾਹਿਬ ਦਾ ਇਹ ਸ਼ਬਦ ਕਹਿੰਦੇ ਹਾਂ ਕਿ ਭਾਈ ਕਾਜ਼ੀਆਂ ਬਾਹਮਣਾ ਕੀ ਗੱਲ ਥੱਕੀ ਅਗਦ ਪੜੈ ਸ਼ੈਤਾਨ ਵੇ ਲਾ ਲੋ, ਕਿ ਵਿਆਹ ਕਾਜ਼ੀ ਜਾਂ ਬ੍ਰਾਹਮਣ ਨਹੀਂ ਪੜ੍ਹਾ ਰਹੇ, ਸ਼ੈਤਾਨ ਜਿਹੜੇ ਕਿ ਉਧਾੜ ਕੇ ਲਿਜਾ ਰਹੇ ਨੇ ਜਨਾਨੀਆਂ ਨੂੰ, ਉਹ ਵਿਆਹ ਪੜ੍ਹਾ ਰਹੇ ਨੇ। ਹੁਣ ਮੋਦੀ ਜਿਹੜਾ ਵੱਡਾ ਟੈਰਰਿਸਟ ਦੁਨੀਆ ਦਾ, ਇੱਕ ਵੱਡਾ ਨਾਜ਼ੀ ਜਿਹਨੇ ਹਜ਼ਾਰਾਂ ਮੁਸਲਮਾਨਾਂ ਦਾ ਜਿਹੜਾ ਖੂਨ ਵਹਾਇਆ, ਹੁਣ ਉਹ ਕੈਨੇਡਾ ਦੀ ਧਰਤੀ ਤੇ ਖਲੋ ਕੇ ਕਹਿ ਰਿਹਾ ਹੈ, ਇੰਡੀਆ ਫੈਲਟ ਕੈਨੇਡਾਜ਼ ਪੇਨ ਵੈਨ ਇਟ ਵਾਜ਼ ਸਟਰਕ ਬਾਈ ਅ ਸੈਂਸਲੈਸ ਐਕਟ ਆਫ ਟੈਰਰਿਜ਼ਮ, ਕਿ ਜੀ ਅਸੀਂ ਤੁਹਾਡੇ ਟੈਰਰਿਜ਼ਮ ਦੀ ਪੇਨ ਨੂੰ ਬਹੁਤ ਮਹਿਸੂਸ ਕਰਦੇ ਹਾਂ, ਕਿਉਂਕਿ ਤੁਹਾਨੂੰ ਹੋਇਆ, ਸਾਨੂੰ ਬਹੁਤ ਤਕਲੀਫ ਹੋਈ, ਅਸੀਂ ਤੁਹਾਡਾ ਦਰਦ ਸਮਝਦੇ ਜੀ। ਸੋ ਹੁਣੇ ਅਗਦ ਪੜਿਆ ਸ਼ੈਤਾਨ ਵੇ ਲਾ ਲਓ। ਔਰ ਇਹ ਬੇਸ਼ੱਕ ਕਈ ਕੁਛ ਜਿਹੜਾ ਉਹ ਨੈਗੇਟਿਵ ਕੈਨੇਡਾ ਦੇ ਹਵਾਲੇ ਨਾਲ ਹੋਇਆ, ਜਿਹਦੇ ਲਈ ਇਹ ਹਿਸਟਰੀ ਦੇ ਵਿੱਚ ਆਪਣੇ ਆਪ ਨੂੰ ਛੋਟੇ ਮਹਿਸੂਸ ਕਰਨਗੇ। ਪਰ ਸਿੱਖ ਹਵਾਲੇ ਨਾਲ ਦੋ ਤਿੰਨ ਚੀਜ਼ਾਂ ਜਿਹੜੀਆਂ ਮੈਂ ਸਮਝਦਾ ਹਾਂ ਵੀ ਸਾਡੇ ਡਾਇਸਪੋਰਾ ਸਿੱਖਾਂ ਦੀ ਸਟਰੈਂਥ ਨੂੰ ਸ਼ੋਅ ਕਰਦੀਆਂ ਨੇ। ਜਿੱਥੇ ਇੱਕ ਪਾਸੇ ਅਸੀਂ ਇਸ ਲੌਬੀ ਦਾ ਜ਼ਿਕਰ ਕੈਨੇਡਾ ਜਿਵੇਂ ਪ੍ਰੋਟੈਸਟ ਔਰ ਦੂਜੇ ਹੋ ਰਹੇ ਨੇ, ਜਿਵੇਂ ਸਿੱਖ ਨਸਲਕੁਸ਼ੀ ਨਵੰਬਰ 84 ਦੀ ਹੋਏ, ਜੂਨ 84 ਦੀ ਹੋਏ, ਜਾਂ ਸਿੱਖਾਂ ਦੇ ਹੱਕਾਂ ਦੀ ਗੱਲ, ਇਹਨੂੰ ਕਿਵੇਂ ਬਾਹਰਲੇ ਪੋਲੀਟੀਸ਼ੀਅਨਸ ਰੈਕਗਨਾਈਜ਼ ਕਰ ਰਹੇ ਨੇ। ਕਈ ਸਿਟੀਜ਼ ਜਿਹੜੀਆਂ ਨੇ ਇਲੀਨੋਇਸ ਤੋਂ ਸ਼ੁਰੂ ਹੋਇਆ ਸੀ, ਉਹ ਰੈਜ਼ੋਲੂਸ਼ਨ ਕਰ ਰਹੀਆਂ ਨੇ ਕਿ ਕਿਵੇਂ ਜਿਹੜਾ ਹੈ ਉਹ ਸਿੱਖਾਂ ਦੇ ਨਾਲ ਹਮਦਰਦੀ ਕਰਦੇ ਨੇ ਵੀ ਉਹਨਾਂ ਦੇ ਨਾਲ ਕੀ ਹੋਇਆ। ਔਰ ਜਿਵੇਂ ਹੁਣ ਫਿਲਮ ਪੱਤਾ ਪੱਤਾ ਸਿੰਘਾਂ ਦਾ ਵੈਰੀ ਲੰਡਨ ਦੇ ਵਿੱਚ ਉਸ ਦਾ ਪ੍ਰੀਮੀਅਰ ਜਿਹੜਾ ਉਹ ਸ਼ੋਅ ਸੀ ਔਰ ਉਸ ਨੂੰ ਜਿੱਥੇ ਬਾਕੀ ਸਿੱਖ ਜਥੇਬੰਦੀਆਂ ਨੇ ਐਡਰੈਸ ਕੀਤਾ, ਉੱਥੇ ਲੇਬਰ ਪਾਰਟੀ ਦੇ ਮੈਂਬਰ ਪਾਰਲੀਮੈਂਟ ਜੌਨ ਮੈਕਡੋਨਲ ਉਹਨਾਂ ਨੇ ਵੀ ਐਡਰੈਸ ਕੀਤਾ। ਔਰ ਉਸ 'ਚ ਉਹਨਾਂ ਨੇ, ਕਿਉਂਕਿ ਇਹ ਫਿਲਮ ਹੀ ਪੁਲਿਸ ਦੇ ਜ਼ੁਲਮਾਂ ਦਾ ਸ਼ਿਕਾਰ ਕਿਵੇਂ ਸਿੱਖ ਨੌਜਵਾਨੀ ਹੋਈ, ਇਸ ਥੀਮ ਤੇ ਬੇਸਡ ਹੈ। ਸੋ ਇਸ ਸਮਾਗਮ 'ਚ ਬੋਲਦਿਆਂ ਉਹਨਾਂ ਨੇ ਕਿਹਾ ਕਿ 1984 ਵਿੱਚ ਸਿੱਖਾਂ ਨਾਲ ਬਹੁਤ ਵੱਡਾ ਦੁਖਾਂਤ ਵਾਪਰਿਆ, ਜਿਸ ਦੇ ਜ਼ਖਮ ਸਾਰੀ ਉਮਰ ਨਹੀਂ ਭਰ ਸਕਦੇ। ਜੀ। ਜਿਵੇਂ ਜਰਮਨ ਵਿੱਚ ਹਿਟਲਰ ਵੱਲੋਂ ਯਹੂਦੀਆਂ ਦਾ ਕਤਲੇਆਮ ਕੀਤਾ ਗਿਆ ਸੀ, ਉਸੇ ਤਰ੍ਹਾਂ 1984 ਵਿੱਚ ਬੇਕਸੂਰ ਸਿੱਖਾਂ ਦਾ ਕਤਲੇਆਮ ਕੀਤਾ ਗਿਆ। 1984 ਦਾ ਸਿੱਖ ਕਤਲੇਆਮ ਯਹੂਦੀ ਕਤਲੇਆਮ ਦਾ ਦੁਹਰਾਓ ਸੀ। ਮੈਂ ਇਸ ਕਤਲੇਆਮ ਦੇ ਮੁੱਦੇ ਨੂੰ ਕਈ ਵਾਰ ਬਰਤਾਨਵੀ ਸੰਸਦ ਵਿੱਚ ਵੀ ਉਠਾਇਆ। ਹੁਣ ਇਹ ਇੰਗਲੈਂਡ ਦਾ ਇਲੈਕਟਿਡ ਮੈਂਬਰ ਪਾਰਲੀਮੈਂਟ ਲੰਡਨ 'ਚ ਖਲੋ ਕੇ ਕਹਿ ਰਿਹਾ ਕਿ ਜੋ ਕੁਝ ਯਹੂਦੀਆਂ ਦੇ ਨਾਲ ਹੋਇਆ, ਉਹਨਾਂ ਦੀ ਨਸਲਕੁਸ਼ੀ, ਨਵੰਬਰ 84 ਉਸ ਦਾ ਦੁਹਰਾਓ ਸੀ, ਰਿਪੀਟ ਆਫ ਜੂਇਸ਼ ਹੋਲੋ। ਇਹ ਬਹੁਤ ਵੱਡੀ ਗੱਲ ਹੈ। ਸੋ ਮੈਂ ਸਮਝਦਾ ਹਾਂ ਵੀ ਇੰਗਲੈਂਡ ਦੀਆਂ ਸਿੱਖ ਸੰਗਤਾਂ ਨੇ ਆਪਣੀ ਲੌਬੀ ਦੇ ਨਾਲ ਇਹ ਸਕਸੈਸ ਹਾਸਲ ਕੀਤੀ ਹੈ ਕਿ ਉਹਨਾਂ ਨੇ ਜਿਹੜਾ ਇਸ ਸਾਰੇ ਪਾਰਟ ਨੂੰ ਰੈਕਗਨਾਈਜ਼ ਕਰਵਾਇਆ। ਜੀ। ਦੂਸਰਾ ਪਾਰਟ ਮੈਂ ਸਮਝਦਾ ਹਾਂ ਕਿ ਇੱਕ ਜਿਹੜਾ ਸਾਡੇ ਲਈ ਫਖਰ ਔਰ ਮਾਣ ਵਾਲੀ ਗੱਲ ਹੈ, ਜਦੋਂ ਅਸੀਂ ਪਿਛਲੇ ਦਿਨਾਂ 'ਚ ਸਟਾਕਟਨ ਦੇ ਜਿਹੜਾ 17ਵੇਂ ਸਾਲਾਨਾ ਨਗਰ ਕੀਰਤਨ ਦੀ ਗੱਲ ਕੀਤੀ, ਕਿਵੇਂ ਇੱਕ ਹਿਸਟੋਰੀਕਲ ਗੁਰਦੁਆਰਾ ਹੈ 1912 ਦੇ ਵਿੱਚ ਹੋਂਦ 'ਚ ਆਇਆ, 103 ਸਾਲ ਹੋ ਗਏ ਨੇ, ਸਭ ਤੋਂ ਪੁਰਾਣੀ ਸੁਸਾਇਟੀ ਪੈਸੀਫਿਕ ਕੋਸਟ ਖਾਲਸਾ ਦੀਵਾਨ ਸੁਸਾਇਟੀ। ਉਹਦੇ 'ਚ ਅਸੀਂ ਜ਼ਿਕਰ ਕੀਤਾ ਸੀ ਕਿ ਕਿਵੇਂ ਇਸ ਮੌਕੇ ਤੇ ਨਿਊਯਾਰਕ ਦੀ ਸਿਟੀ ਕੌਂਸਲ ਨੇ ਜਿਹੜਾ ਰੈਜ਼ੋਲੂਸ਼ਨ ਕੀਤਾ ਸੀ, ਉਹਦੇ ਤੇ ਬੇਸਡ ਪ੍ਰੋਕਲੇਮੇਸ਼ਨ ਜਿਹੜੀ ਮੇਅਰ ਹੈ ਉਸ ਸ਼ਹਿਰ ਦਾ ਸਟਾਕਟਨ ਦਾ, ਉਸ ਨੇ ਜਿਹੜਾ ਉਹ ਸੰਗਤ ਦੇ ਨਾਲ ਸਾਂਝੀ ਕੀਤੀ। ਜੀ। ਔਰ ਇਹ ਜਿਹੜੀ ਹੈ ਉਸ ਦੀ ਕਾਪੀ ਮੈਨੂੰ ਕੱਲ ਮਿਲੀ ਹੈ। ਉੱਥੇ ਸਾਡੇ ਜਿਹੜੇ ਹਮਦਰਦ ਮਿਸਟਰ ਮਾਈਕ ਉਹਨਾਂ ਨੇ ਇਸ ਨੂੰ ਭੇਜਿਆ ਸਾਨੂੰ, ਔਰ ਅਸੀਂ ਬੇਸ਼ੱਕ
ਸਾਡੇ ਦਰਸ਼ਕ ਦੇਖ ਸਕਦੇ ਨੇ ਸਕਰੀਨ ਦੇ ਉੱਤੇ ਵੀ ਇਹ ਫੁੱਲ ਉਸ ਦੇ ਪੁਆਇੰਟਸ ਨੇ ਔਰ ਸਮਾਂ ਸੀਮਾ ਨੂੰ ਦੇਖਦੇ ਹਾਂ ਅਸੀਂ ਸਾਰਾ ਤਾਂ ਨਹੀਂ ਪੜ੍ਹ ਸਕਾਂਗੇ, ਲੇਕਿਨ ਕੁਝ ਪਾਰਟ ਜਿਹੜਾ ਮੈਂ ਸਮਝਦਾ ਵੀ ਜ਼ਰੂਰੀ ਹੈ ਕਿ ਵੀ ਇਹ ਕਿੰਨੀ ਅਹਿਮ ਪ੍ਰੋਕਲੇਮੇਸ਼ਨ ਹੈ। ਸਿਟੀ ਦਾ ਮੇਅਰ ਜਿਹੜੀ ਹਿਸਟੋਰੀਕਲ ਸਿਟੀ ਹੈ ਔਰ ਸਿਟੀ ਕੌਂਸਲ ਮੇਅਰ ਐਂਥਨੀ ਸਿਲਵਾ ਨੇ ਇਹ ਪ੍ਰੋਕਲੇਮੇਸ਼ਨ ਜਾਰੀ ਕੀਤੀ। ਉੱਤੇ ਹੈਡਲਾਈਨ ਹੈ ਪ੍ਰੋਕਲੇਮੇਸ਼ਨ 1984 ਸਿੱਖ ਜੈਨੋਸਾਈਡ ਐਂਡ ਪ੍ਰੇਜ਼ਿੰਗ ਦਾ ਵੈਲਿਊਜ਼ ਆਫ ਰਿਲੀਜੀਅਸ ਲਿਬਰਟੀ, ਕਿ ਜਿਹੜੀ ਪ੍ਰੋਕਲੇਮੇਸ਼ਨ ਨੂੰ ਪੰਜਾਬੀ ਚ ਘੋਸ਼ਣਾ ਪੱਤਰ ਕਹਿੰਦੇ ਨੇ ਕਿ 1984 ਸਿੱਖ ਨਸਲਕੁਸ਼ੀ ਦਾ ਘੋਸ਼ਣਾ ਪੱਤਰ ਤੇ ਧਾਰਮਿਕ ਆਜ਼ਾਦੀ ਦੀਆਂ ਵੈਲਿਊਜ਼ ਦੀ ਸ਼ਲਾਘਾ। ਸੋ ਜਿਵੇਂ ਇੱਕ ਪੈਟਰਨ ਹੁੰਦਾ ਹੈ ਵੇਅਰ ਐਜ਼ ਹੁਣ ਇਹਦੀ ਬਿਗਨਿੰਗ ਇਹ ਹੈ ਵੇਅਰ ਐਜ਼ the United States is home to over 500,000 Sikhs and San Joaquin County is the location of the oldest Sikh American community ਕਿ ਅਮਰੀਕਾ 'ਚ 5 ਲੱਖ ਸਿੱਖ ਰਹਿੰਦੇ ਨੇ ਕਿਉਂਕਿ ਸਟਾਕਟਨ ਸ਼ਹਿਰ ਜਿਹੜਾ ਇਹ ਸੈਨ ਹੋਆਕਵਿਨ ਕਾਉਂਟੀ ਦੇ ਵਿੱਚ ਹੈ ਔਰ ਇਸ ਲਈ ਉਹਨਾਂ ਨੇ ਕਿਹਾ ਵੀ ਇੱਥੇ ਸਭ ਤੋਂ ਜ਼ਿਆਦਾ ਸਿੱਖ ਅਮਰੀਕਨ ਰਹਿੰਦੇ ਨੇ। Stockton Gurdwara, which was founded in 1912 and 1 year later the Ghadar party formed the first organized and sustained campaign of resistance to the British Empire's occupation of the Indian subcontinent ਕਿ 1912 ਚ ਗੁਰਦੁਆਰਾ ਬਣਿਆ। ਇੱਕ ਸਾਲ ਬਾਅਦ ਜਿਹੜਾ ਉਸ ਗਦਰ ਪਾਰਟੀ ਬਣੀ ਔਰ ਉਹਨਾਂ ਨੇ ਅੰਗਰੇਜ਼ੀ ਰਾਜ ਦੇ ਖਿਲਾਫ ਜਿਹੜਾ ਉਹਨਾਂ ਨੇ ਭਾਰਤ ਤੇ ਕਬਜ਼ਾ ਕੀਤਾ ਸੀ ਜਦੋਜਹਿਦ ਆਰੰਭੀ। Whereas the Sikh American settlers were inspired by the democratic ideals of the American founding fathers and so pursued integration into their new home country, and Stockton Gurdwara produced the first Sikh American US Army soldier Dr. Bhagat Singh Thind and also the first Asian American Congressman Dalip Singh Sond ਕਿ ਅਮਰੀਕਨ ਜਿਹੜੇ ਸਿੱਖ ਅਮਰੀਕਨ ਬਣੇ ਉਹਨਾਂ ਨੇ ਅਮਰੀਕਾ ਦੀਆਂ ਜਿਹੜੀਆਂ ਲੋਕਤੰਤਰੀ ਕਦਰਾਂ ਕੀਮਤਾਂ ਸੀ ਉਸ ਤੋਂ ਪ੍ਰੇਰਨਾ ਲਈ ਔਰ ਉਹਨਾਂ ਨੇ ਇਸ ਸਟਾਕਟਨ ਗੁਰਦੁਆਰੇ ਤੋਂ ਹੀ ਸ਼ੁਰੂਆਤ ਕੀਤੀ। ਜਿਹੜਾ ਪਹਿਲਾ ਸਿੱਖ ਅਮਰੀਕਨ ਸੋਲਜਰ ਫਸਟ ਵਰਲਡ ਵਾਰ ਦੇ ਵਿੱਚ ਲੜੇ ਡਾਕਟਰ ਭਗਤ ਸਿੰਘ ਥਿੰਦ ਉਹਨਾਂ ਦਾ ਸੰਬੰਧ ਵੀ ਸਟਾਕਟਨ ਨਾਲ ਸੀ ਔਰ ਦਲੀਪ ਸਿੰਘ ਸੌਂਦ ਪਹਿਲੇ ਕਾਂਗਰਸਮੈਨ ਬਣੇ ਜਿਹੜੇ ਸਾਰੇ ਏਸ਼ੀਆ ਚੋਂ ਪਹਿਲੇ ਕਾਂਗਰਸਮੈਨ ਸੀ। ਸੋ ਇਹ ਸਟਾਕਟਨ ਦੀ ਦੇਣ ਹੈ। ਹੁਣ whereas Sikhs suffered a genocide in June 1984 when the Indian government launched a full-scale military invasion of the Sikh Harmandir Sahib, also called Golden Temple, while thousands of pilgrims thronged the area for an annual Sikh festival ਕਿ ਸਿੱਖਾਂ ਨੇ 19 ਜੂਨ 1984 ਦੇ ਵਿੱਚ ਇੱਕ ਨਸਲਕੁਸ਼ੀ ਆਪਣੇ ਪਿੰਡੇ ਤੇ ਹਰਦਾਈ ਜਦੋਂ ਕਿ ਇੱਕ ਖਾਸ ਦਿਨ ਦੇ ਮੌਕੇ ਦੇ ਉੱਤੇ ਭਾਰਤੀ ਫੌਜ ਨੇ ਫੁੱਲ ਫਲੈਜਡ ਹਮਲਾ ਸ਼੍ਰੀ ਦਰਬਾਰ ਸਾਹਿਬ ਦੇ ਉੱਤੇ ਕੀਤਾ ਜਿਸ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਨੇ ਬੇਗੁਨਾਹ ਸ਼ਰਧਾਲੂ ਮਾਰੇ ਗਏ। Sikhs suffered another genocide in November 1984 when Sikh communities in the capital of India, New Delhi and other areas were systematically targeted by murder by roving bands headed by political party members and members of parliament, and thousands died in these attacks, including many innocent pilgrims and many men, women and children who were solely targeted for belonging to the Sikh faith। ਨਵੰਬਰ 84 ਦੀ ਗੱਲ ਕੀਤੀ ਹੈ ਕਿ ਭਾਰਤ ਦੀ ਰਾਜਧਾਨੀ ਦਿੱਲੀ ਤੇ ਬਾਕੀ ਸ਼ਹਿਰਾਂ 'ਚ ਬੜੇ ਵਿਉਂਤਬੱਧ ਤਰੀਕੇ ਦੇ ਨਾਲ ਉਹਨਾਂ ਭੀੜਾਂ ਨੇ ਜਿਨ੍ਹਾਂ ਦੀ ਅਗਵਾਈ ਸਿਆਸੀ ਲੀਡਰ ਔਰ ਮੈਂਬਰ ਪਾਰਲੀਮੈਂਟ ਕਰ ਰਹੇ ਸੀ ਉਹਨਾਂ ਨੇ ਹਜ਼ਾਰਾਂ ਬੇਗੁਨਾਹ ਸਿੱਖਾਂ ਨੂੰ ਮਾਰਿਆ ਔਰ ਜਿਨ੍ਹਾਂ ਦੇ ਵਿੱਚ ਮਰਦ ਔਰਤਾਂ ਔਰ ਬੱਚੇ ਵੀ ਸ਼ਾਮਲ ਸੀ ਔਰ ਉਹਨਾਂ ਦਾ ਸਿਰਫ ਕਸੂਰ ਇਹੀ ਸੀ ਕਿ ਉਹ ਸਿੱਖ ਸਨ। ਟੁਡੇ the Sikh community remembers those events as the 1984 Sikh genocide। ਸਿੱਖ ਕੌਮ ਉਹਨੂੰ 1984 ਦੇ ਸਿੱਖ ਨਸਲਕੁਸ਼ੀ ਵਜੋਂ ਯਾਦ ਕਰਦੀ ਹੈ। Whereas a genocide was conducted against Muslims in the state of Gujarat in 2002, ਇਹ ਅੱਗੋਂ ਉਹਨਾਂ ਨੇ ਗੁਜਰਾਤ ਦੀ ਗੱਲ ਕੀਤੀ ਹੈ, ਫਿਰ ਉੜੀਸਾ 'ਚ 2008 ਦੀ ਗੱਲ ਕੀਤੀ ਹੈ। ਫਿਰ ਕਿਹਾ ਕਿ the US SURF has annually since 2009 placed India on its watch list of countries it believes require close monitoring due to the nature and extent of violations of religious freedom engaged or tolerated by the government. The ruling political party of India has repeatedly declared its interest and intention to pass a national law criminalizing religious conversion without government permission. Religious liberty doesn't exist when a person must declare their religious affiliation to the government or obtain permission to believe or not believe in the religion of their choosing. ਸੋ ਉਹਦੇ 'ਚ ਉਹਨਾਂ ਨੇ US SURF ਦੀ ਗੱਲ ਕੀਤੀ ਕਿ ਉਹਨਾਂ ਨੇ ਇੰਡੀਆ ਨੂੰ ਵਾਚ ਲਿਸਟ ਤੇ ਰੱਖਿਆ 2009 ਤੋਂ
ਔਰ ਹੁਣ ਭਾਰਤ ਦੀ ਸਰਕਾਰ ਉਹ ਇੱਕ ਕਾਨੂੰਨ ਪਾਸ ਕਰਨ ਜਾ ਰਹੀ ਹੈ ਜਿਹਦੇ 'ਚ ਕਿ ਕੋਈ ਵੀ ਬੰਦਾ ਆਪਣਾ ਧਰਮ ਨਹੀਂ ਬਦਲ ਸਕੇਗਾ। ਇਸ ਦਾ ਮਤਲਬ ਇਹ ਹੈ ਕਿ ਸਰਕਾਰ ਡਿਸਾਈਡ ਕਰੇਗੀ ਕਿ ਬੰਦੇ ਨੇ ਕਿਹੜੇ ਧਰਮ 'ਚ ਰਹਿਣਾ ਹੈ ਜਾਂ ਨਹੀਂ ਰਹਿਣਾ। ਔਰ ਅਖੀਰ 'ਚ ਉਹਨਾਂ ਨੇ ਕਨਕਲੂਡ ਕੀਤਾ ਹੈ, ਵੇਅਰ ਐਜ਼ ਵੀ ਅਪਹੋਲਡ ਰਿਲੀਜੀਅਸ ਲਿਬਰਟੀ ਐਜ਼ ਏ ਪੈਰਾਮਾਊਂਟ ਸੋਸ਼ਲ ਨੀਡ ਐਂਡ ਏ ਫੰਡਾਮੈਂਟਲ ਪ੍ਰਿੰਸੀਪਲ ਫਾਰ ਏ ਪੀਸਫੁਲ ਸਿਵਲਾਈਜੇਸ਼ਨ। ਅਸੀਂ ਧਾਰਮਿਕ ਆਜ਼ਾਦੀ ਨੂੰ ਮੁੱਢਲਾ ਸਮਾਜਿਕ ਔਰ ਮੌਲਿਕ ਅਧਿਕਾਰ ਸਮਝਦੇ ਹਾਂ ਕਿਸੇ ਵੀ ਸ਼ਾਂਤਮਈ ਸਭਿਅਤਾ ਦਾ। ਵੀ ਪ੍ਰੇਜ਼ ਦਾ ਕੰਟਰੀਬਿਊਸ਼ਨਸ ਆਫ ਸਿੱਖਸ ਇਨ ਕੈਲੀਫੋਰਨੀਆ, ਦਾ ਯੂਨਾਈਟਿਡ ਸਟੇਟਸ and around the world, especially to struggles for religious liberty and preservation of civil rights. ਅਸੀਂ ਕੈਲੀਫੋਰਨੀਆ ਦੇ, ਅਮਰੀਕਾ ਦੇ ਤੇ ਦੁਨੀਆ ਭਰ ਦੇ ਸਿੱਖਾਂ ਨੇ ਜਿਹੜੀ ਧਾਰਮਿਕ ਆਜ਼ਾਦੀ ਔਰ ਸਿਵਲ ਹੱਕਾਂ ਦੇ ਲਈ ਜਿਹੜੀਆਂ ਕੁਰਬਾਨੀਆਂ ਕੀਤੀਆਂ ਨੇ ਉਸ ਨੂੰ ਰੈਕਗਨਾਈਜ਼ ਕਰਦੇ ਹਾਂ, ਮਾਨਤਾ ਦਿੰਦੇ। We remember with sorrow the deaths of innocent Muslims killed in 2002 in Gujarat genocide and of the innocent Christians killed in 2008 in Odisha program। ਅਸੀਂ 2002 ਚ ਗੁਜਰਾਤ ਚ ਮਾਰੇ ਗਏ ਮੁਸਲਮਾਨ ਔਰ 2008 ਚ ਉੜੀਸਾ ਚ ਕੀਤੀ ਗਈ ਈਸਾਈਆਂ ਦੀ ਨਸਲਕੁਸ਼ੀ ਨੂੰ ਵੀ ਦੇ ਜਿਹੜੇ ਵਿਕਟਮ ਨੇ ਉਹਨਾਂ ਨੂੰ ਵੀ ਯਾਦ ਕਰਦੇ ਹਾਂ। We commemorate the 30th anniversary of the 1984 Sikh genocide, remember the thousands of innocent Sikhs whose lives were tragically cut short in that event, recognize the ongoing impact of the genocide for Sikhs around the globe and call for justice। ਅਸੀਂ ਸਿੱਖ ਨਸਲਕੁਸ਼ੀ ਦੀ 30ਵੀਂ ਦੁਖਦ ਵਰ੍ਹੇਗੰਢ ਨੂੰ ਸਮਰਪਿਤ ਹੁੰਦਿਆਂ ਉਹਨਾਂ ਹਜ਼ਾਰਾਂ ਬੇਗੁਨਾਹ ਸਿੱਖਾਂ ਨੂੰ ਯਾਦ ਕਰਦੇ ਹਾਂ ਜਿਨ੍ਹਾਂ ਦੀ ਜ਼ਿੰਦਗੀ ਦਾ ਰੁੱਖ ਪੂਰਾ ਵਿਗਸਣ ਤੋਂ ਪਹਿਲਾਂ ਹੀ ਕੱਟ ਦਿੱਤਾ ਗਿਆ ਔਰ ਇਸ ਸਾਰੇ ਨਸਲਕੁਸ਼ੀ ਨੇ ਕਿਵੇਂ ਸਿੱਖਾਂ ਦੇ ਉੱਤੇ ਜਿਹੜੇ ਦੁਨੀਆ ਭਰ 'ਚ ਰਹਿੰਦੇ ਨੇ ਉਹਨਾਂ ਨੂੰ ਪ੍ਰਭਾਵਿਤ ਕੀਤਾ। ਅਸੀਂ ਇਸ ਦੇ ਲਈ ਜਸਟਿਸ ਦੀ ਮੰਗ ਕਰਦੇ। ਨਾਓ ਦੇਅਰਫੋਰ ਆਈ ਐਂਥੋਨੀ ਸਿਲਵਾ in recognition of the international deliberate and systematic killings of Sikhs in India during November 1984 genocide, do hereby proclaim March 2015 30th anniversary of the 1984 Sikh genocide। ਮੈਂ ਐਂਥਨੀ ਸਿਲਵਾ ਸਟਾਕਟਨ ਦਾ ਮੇਅਰ ਇਸ ਜਿਹੜੀ ਇੰਟੈਂਸ਼ਨਲ ਡੈਲੀਬਰੇਟ ਸਿੱਖਾਂ ਦੀ ਕਿਲਿੰਗ ਸੀ ਭਾਰਤ ਦੇ ਵਿੱਚ ਨਵੰਬਰ 1984 ਦੇ ਵਿੱਚ ਉਸ ਦੇ ਲਈ ਜਿਹੜਾ ਇਸ ਦਿਨ ਨੂੰ ਇਸ ਜਿਹੜਾ 30ਵੀਂ ਐਨੀਵਰਸਰੀ ਦਾ ਸਿੱਖ ਨਸਲਕੁਸ਼ੀ ਦਾ ਜਿਹੜਾ ਦਿਨ ਹੈ ਉਹ ਅਨਾਉਂਸ ਕਰਦੇ ਔਰ ਥੱਲੇ ਮੇਅਰ ਉਸ ਦੇ ਆਫਿਸ ਦੀ ਸਟੈਂਪ ਹੈ। ਸੋ ਅਸੀਂ ਸਮਝਦੇ ਹਾਂ ਵੀ ਇਹ ਰਿਮਾਰਕੇਬਲ ਹੈ ਔਰ ਇਸ ਦੇ ਨਾਲ ਹੀ ਜਿੱਥੇ ਇੰਗਲੈਂਡ 'ਚ ਸਾਰੀਆਂ ਪਾਰਟੀਆਂ ਲੇਬਰ ਕੰਜ਼ਰਵੇਟਿਵ ਦੂਸਰੀਆਂ ਉਹਨਾਂ ਨੇ ਖਾਲਸਾ ਸਾਜਨਾ ਦਿਵਸ ਦੀਆਂ ਮੁਬਾਰਕਾਂ ਦਿੱਤੀਆਂ ਨੇ ਸਿੱਖਾਂ ਨੂੰ, ਬੜੇ ਬੜੇ ਸੰਦੇਸ਼ ਦਿੱਤੇ ਨੇ। ਕੈਨੇਡਾ 'ਚ ਓਨਟਾਰੀਓ 'ਚ ਤਾਂ ਪੂਰਾ ਮੰਥ ਹੀ ਜਿਹੜਾ ਸਿੱਖ ਹੈਰੀਟੇਜ ਮੰਥ ਹੈ ਕੈਨੇਡੀਅਨ ਹੋਰ ਵੀ ਪੋਲੀਟੀਸ਼ੀਅਨਸ ਨੇ ਦਿੱਤੇ ਔਰ ਜਿਹੜੇ ਸਿੱਖ ਫਰੈਂਡਸ ਨੇ ਖਾਸ ਤੌਰ ਤੇ ਕਾਕਸ ਸਿੱਖ ਕਾਕਸ ਬਣੀ ਹੈ ਉਹਦੇ ਜਿਹੜਾ ਲਗਭਗ 17-18 ਕਾਂਗਰਸਮੈਨ ਜਿਹੜੇ ਨੇ ਉਹਨਾਂ ਨੇ ਇੱਕ ਰੈਜ਼ੋਲੂਸ਼ਨ ਮੂਵ ਕੀਤਾ ਜੌਨ ਗਰਮੰਡੀ ਦੀ ਅਗਵਾਈ 'ਚ ਔਰ ਗਰਮੰਡੀ ਵੀ ਜਿਹੜਾ ਉਹ ਸਟਾਕਟਨ ਦਾ ਕਾਂਗਰਸਮੈਨ ਹੈ ਜਿਹਦੇ 'ਚ ਉਹਨਾਂ ਨੇ ਸਿੱਖਾਂ ਦੀ ਕੰਟਰੀਬਿਊਸ਼ਨ ਨੂੰ ਰੈਕਗਨਾਈਜ਼ ਕੀਤਾ ਔਰ ਉਹ ਰੈਜ਼ੋਲੂਸ਼ਨ ਤੁਸੀਂ ਉਹਨਾਂ ਦੇ ਵੈਬਸਾਈਟ ਤੇ ਵੀ ਦੇਖ ਸਕਦੇ ਹੋ। ਬੜਾ ਪਾਵਰਫੁਲ ਰੈਜ਼ੋਲੂਸ਼ਨ ਹੈ ਔਰ ਬਹੁਤ ਜਲਦੀ ਜਿਨ੍ਹਾਂ ਨੇ ਇਸ ਸਾਰੇ ਰੈਜ਼ੋਲੂਸ਼ਨ ਨੂੰ ਪਾਸ ਕਰਵਾਉਣ ਦੇ ਵਿੱਚ ਮਦਦ ਕੀਤੀ ਹਰਪ੍ਰੀਤ ਸਿੰਘ ਸੰਧੂ ਜਿਹੜੇ ਕਿ ਹੁਣ ਵਾਸ਼ਿੰਗਟਨ ਬੇਸਡ ਨੇ ਔਰ ਉਹਨਾਂ ਨੇ ਲੌਬੀ ਕੀਤੀ। ਉਹਨਾਂ ਨਾਲ ਅਸੀਂ ਇਸ ਬਾਰੇ ਵਿਸ਼ੇਸ਼ ਗੱਲਬਾਤ ਕਰਾਂਗੇ ਔਰ ਜਿਹੜਾ ਅੱਜ ਦਾ ਪ੍ਰੋਗਰਾਮ ਲਾਈਵ ਚੱਲ ਰਿਹਾ ਸੀ ਟੋਰਾਂਟੋ ਤੋਂ ਅਦਰਵਾਈਜ਼ ਅੱਜ ਅਸੀਂ ਹਰਪ੍ਰੀਤ ਸਿੰਘ ਸੰਧੂ ਹੋਰਾਂ ਨਾਲ ਗੱਲਬਾਤ ਕਰਨੀ ਸੀ ਤੇ ਜੇ ਅੱਜ ਸਾਡੀ ਟੈਕਨੀਕਲ ਟੀਮ ਉਹਨੂੰ ਐਡਿਟ ਕਰ ਸਕੀ ਤੇ ਫਿਰ ਅਸੀਂ ਅੱਜ ਦੀ 9:30 ਤੋਂ 10 ਦਾ ਜਿਹੜਾ TV 84 ਨਿਊਜ਼ ਦਾ ਸੈਗਮੈਂਟ ਹੈ ਉਹਦੇ 'ਚ ਵੀ ਉਹਨੂੰ ਦਿਖਾਵਾਂਗੇ ਔਰ ਮਨਵੀਰ ਸਿੰਘ ਹੋਰਾਂ ਨਾਲ ਜਿਹੜੇ ਮੌਕੇ ਤੇ ਜਿਨ੍ਹਾਂ ਨੇ ਉਹਨੂੰ ਕਵਰ ਕੀਤਾ ਗੱਲਬਾਤ ਕਰਾਂਗੇ। ਫਿਰ ਮੋਸਟ ਲਾਈਕਲੀ ਹਰਪ੍ਰੀਤ ਸਿੰਘ ਸੰਧੂ ਹੋਰਾਂ ਨਾਲ ਕੱਲ ਇਸ ਮੁੱਦੇ ਤੇ ਗੱਲਬਾਤ ਹੋ ਸਕਦੀ ਹੈ। ਵੈਸੇ ਅਸੀਂ ਅੱਜ ਉਹਨਾਂ ਨੂੰ ਲਾਈਨ ਅਪ ਕੀਤਾ ਹੋਇਆ ਲੇਕਿਨ ਜੇ ਜਿਹੜਾ ਪ੍ਰੋਟੈਸਟ ਹੈ ਲਾਈਵ ਅਸੀਂ ਸਮਝਦੇ ਹਾਂ ਵੀ ਜਿਨ੍ਹਾਂ ਨੂੰ ਕਿਉਂਕਿ ਅਨਅਨਾਉਂਸ ਸੀ ਅੱਜ ਕਿ ਅਸੀਂ ਲਾਈਵ ਕਵਰੇਜ ਕਰਾਂਗੇ ਸੋ ਅਸੀਂ ਚਾਹਾਂਗੇ ਕਿ ਸਾਡੇ ਦਰਸ਼ਕ ਜਿਹੜੇ ਨੇ ਉਸ ਨੂੰ ਦੇਖ ਸਕਣ। ਜੀ ਸੋ ਇਹ ਅੱਜ ਦਾ ਮੇਨ ਇਸ਼ੂ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਇਸ ਨਾਲ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।